ਪੂਜਾ ਵਗੈਰਾ ਆਪਣੇ ਘਰ 'ਚ ਹੀ ਕਰਦੇ ਸੀ। ਜੀ ਸਾਨੂੰ ਆਪਣੇ ਕੋਈ ਧਰਮ ਬਾਰੇ ਥੋੜੇ ਜਿਹੜਾ ਨਾ ਦੱਸੋ ਕਿ ਉਹਦੇ ਵਾਲੇ ਵੇਖਣਾ ਚਾਹੁੰਦੇ ਕਿ ਤੁਸੀਂ ਆਪਣਾ ਪਿਛੋਕੜ ਧਰਮ ਭੁੱਲਦੇ ਜਾ ਰਹੇ ਹੋ ਜਾਂ ਤੁਹਾਡੇ ਜਿਹੜੇ ਤੁਹਾਡੀ ਪਊਗੇ ਨਾ ਨਵੀਂ ਤੁਹਾਡੇ ਬੱਚੇ ਤੁਹਾਡੇ ਪੋਤਰਿਆਂ ਵਰਗੇ ਉਮਰ ਦੇ ਜਿਹੜੇ ਹਿੰਦੂ ਨੇ ਉਹ ਕਈਆਂ ਨੂੰ ਨਹੀਂ ਮਾਲੂਮਾਤ ਹੈਗੀ। ਹਾਂ। ਗੀਤਾ ਪੜ੍ਹਨਿਆ ਹੈ ਗੀਤਾ ਇੱਥੇ ਨੇ ਕੁਛ ਬੋਲੋ ਹਾਂ ਸਾਨੂੰ ਸੁਣਾਓ ਹਾਂ ਕੁਝ ਵੇਖਣ ਵਾਲਿਆਂ ਨੂੰ। ਮੁਕਤਸਰ ਮੁਕਤਸਰ ਬਾਬਾ ਜੀ ਮੁਕਤਸਰ ਬਸ ਵੇਖਣ ਵਾਲੇ ਮੁਸਲਮਾਨਾਂ ਨੂੰ ਪਤਾ ਲੱਗੇ ਵੀ ਇੰਜ ਪੜ੍ਹਦੇ ਨੇ ਤੇ ਤੁਹਾਡੇ ਜਿਹੜੇ ਉਧਰ ਵੇਖਣਗੇ ਹਿੰਦੂ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਯਾਦ ਹੈ ਸਾਰਾ ਕੁਝ ਇਹਨਾਂ ਰੱਖਿਆ ਹੋਇਆ ਪੱਕੇ ਨੇ ਬਾਬੇ ਆਪਣੇ ਧਰਮ ਨੇ। ਹਰੇ ਰਾਮ 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 ਹਰੇ 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 ਕ੍ਰਿਸ਼ਨਾ 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 ਹਰੇ 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 ਰਾਮ 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 ਹਰੇ 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 ਕ੍ਰਿਸ਼ਨਾ 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 ਹਰੇ ਹਰੇ ओम नमो नारायण भगवते वासुदेवाय। ਅੱਛਾ ਬਾਬਾ ਜੀ ਮੇਰੀ ਗੱਲ ਦਾ ਬੁਰਾ ਨਾ ਮਨਾਇਆ ਜੇ ਕਈ ਜਿਹੜੇ ਹਿੰਦੂ ਧਰਮ ਦੇ ਵਿੱਚ ਕਈ ਨੇ ਪਤਾ ਨਹੀਂ ਕਿਹੜੇ ਨੇ ਕਿ ਉਹ ਆਂਦੇ ਗਾਂ ਦਾ ਮੂਤਰ ਪੀਂਦੇ ਨੇ ਉਹ ਸਹੀ ਗੱਲ ਹੈ ਕੋਈ ਹੈ ਕੋਈ ਐਵੇਂ ਦਾ ਵਿੱਚ ਫਿਰਕਾ? जी नहीं ਚੜ੍ਹਦੇ ਪੰਜਾਬ ਉਧਰ ਇੰਡੀਆ आसानी वेख्या उधर होएगा तो असीं कदे गए ही नहीं। ਬਾਬਾ ਜੀ ਗੋਸ਼ਤ ਵੀ ਖਾਂਦੇ ਵੱਡਾ ਕਿ ਨਹੀਂ ਤੁਸੀਂ? जी मैं गोश्त कोई भी नहीं खाता ਵੱਡਾ ना ਛੱਡ ਛੋਟਾ ਵੀ ਨਹੀਂ ਖਾਂਦੇ ਤੁਸੀਂ? ना बड़ा ना छोटा ना मच्छी ना अंडा ਅੱਛਾ मैं कुछ भी नहीं खाता ਧਰਮ ਤੇ ਪੱਕੇ ਹੋ ਤੁਸੀਂ ਹੈ? जी ਮੁਸਲਮਾਨ ਜਿਹੜੇ ਤੁਹਾਡੀ ਉਮਰ ਦੇ ਬਾਬੇ ਜਾ ਕੇ ਬਹਿੰਦੇ ਉਹਨਾਂ ਦੇ ਲਾਗੇ? जी ਅੱਛਾ ਬਾਬਾ ਜੀ ਤੁਸੀਂ ਬਾਹਰ ਵੀ ਜਾਂਦੇ ਹੋਣੇ ਹੋ ਹੋਟਲਾਂ ਤੇ ਕਿਉਂਕਿ ਸ਼ਹਿਰ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੇ ਮੁਸਲਮਾਨ ਕੋਈ ਨਫ਼ਰਤ ਨਹੀਂ ਕਰਦੇ ਤੁਹਾਡੇ ਤੋਂ? दिवाली है ਹਾਂ जो श्री रामचंद्र 14 साल बनवास भोग के ਹੂੰ, थे वापस आए ने अयोध्या च ਉਹਨਾਂ ਦੇ ਆਉਣ ਦੀ ਖੁਸ਼ੀ ਚ ਦੀਪਕ ਚਲਾਏ ਗਏ ਸਨ ਅੱਛਾ ਅੱਛਾ ਜੀ ਉਹਨੂੰ ਕਹਿੰਦੇ ਨੇ ਦੀਵਾਲੀ। ਦੀਵਾਲੀ ਹੈ। ਹਾਂਜੀ ਫਿਰ ਲੋਹੜੀ ਹੈ ਲੋਹੜੀ ਦਾ ਤਾਂ ਨਹੀਂ ਪਤਾ ਕੀ ਹੈ। ਫਿਰ ਵਿਸਾਖੀ ਹੈ ਵਿਸਾਖੀ ਵੀ ਤਕਰੀਬਨ ਮੈਂ ਸਰਕਾਈ ਦਿਨ ਹੈ ਫਸਲ ਪੱਕਣ ਦੀ ਹੋਈ ਹੈ। ਆ ਦੁਸਹਿਰਾ ਹੈ ਉਹ ਕੀ ਹੈ ਬਾਬਾ ਦੁਸਹਿਰਾ? ਦੁਸਹਿਰਾ ਜੀ ਉਹਦੇ ਚ ਸ਼੍ਰੀ ਰਾਮਚੰਦਰ ਨੇ ਮਾਤਾ ਸੀਤਾ ਨੂੰ ਲਿਆਉਣ ਵਾਸਤੇ ਇਹਨੂੰ ਲੰਕਾ ਨੂੰ ਗਰਕ ਕੀਤਾ ਸੀ। ਅੱਛਾ ਅੱਛਾ ਇਹ ਰਾਵਣ ਨੇ ਖੜਿਆ ਸੀ ਸੀਤਾ ਨੂੰ ਅਗਵਾ ਕਰਕੇ ਅੱਛਾ ਲੈ ਕਹਿੰਦੇ ਨੇ ਕਿ ਲੰਕਾ ਸੋਨੇ ਦਾ ਸ਼ਹਿਰ ਸੀ ਉਦੋਂ ਇਹਨਾਂ ਨੇ ਬਰਬਾਦ ਕੀਤਾ ਸੀ। ਇਹ ਰਾਵਣ ਨੂੰ ਮਾਰਿਆ ਸਨ ਰਾਵਣ ਨੂੰ ਮਾਰ ਕੇ ਫਿਰ ਉਹਦਾ ਭਰਾ ਸੀ ਉਹ ਇਹਨਾਂ ਨਾਲ ਸ਼੍ਰੀ ਰਾਮਚੰਦਰ ਨਾਲ ਹਲ ਲਗਾ ਉਹਦਾ ਨਾਂ ਸੀ ਵਿਭੀਸ਼ਣ ਉਹਨੂੰ ਫਿਰ ਉਸਦਾ ਬਾਦਸ਼ਾਹ ਬਣਾਇਆ ਸਾਰੇ ਆਲੇ ਦੁਆਲੇ ਮੁਸਲਮਾਨ ਨੇ ਤੇ ਮੁਸਲਮਾਨਾਂ ਦਾ ਵਰਤਾਓ ਤੁਹਾਡੇ ਨਾਲ ਸਹੀ ਹੈ ਜੀ। ਕਿ ਤੰਗ ਕਰਦੇ ਨੇ? ਨਹੀਂ ਜੀ ਬਹੁਤ ਅੱਛਾ ਮੈਂ ਕਹਿਣਾ ਵੀ ਹਿੰਦੂ ਕੱਲਾ ਤੇ ਚਲੋ ਇਹਨੂੰ ਨਹੀਂ ਬਹੁਤ ਅੱਛਾ ਅੱਛੇ ਨੇ। ਅੱਜ ਤੱਕ ਯਾਨੀ ਕਿ ਕਿਸੇ ਨੇ ਐਨੀ ਵੀ ਨਹੀਂ ਕਹੀ ਕਿ ਮੁਸਲਮਾਨ ਹੋ ਜਾਓ। ਉਂਝ ਵੰਡ ਵਾਲੇ ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਤੁਹਾਡੇ ਮਾਮੇ ਫੁੱਫੀਆਂ ਕੋਈ ਐਵੇਂ ਦੇ ਰਿਸ਼ਤੇਦਾਰ ਗਏ ਇੰਡੀਆ? ਜੀ ਹਾਂਜੀ ਗਏ ਕਿਹੜੇ ਕਿਹੜੇ ਰਿਸ਼ਤੇ ਚ ਗਿਆ ਕੌਣ ਕੌਣ ਗਿਆ? ਉਹ ਮਾਮਾ ਗਿਆ ਫੁੱਫੀ ਗਈ ਉਹਨਾਂ ਦੇ ਨਾਂ ਥੋੜੇ ਦੱਸਣਾ। ਮਾਮਾ ਕੀ ਕਿਹੜਾ ਉਹਦਾ ਕੀ ਨਾਂ ਸੀ? ਮਾਮੇ ਦਾ ਨਾਂ ਸੁਹਾਵਾ ਰਾਮ। ਸੁਹਾਵਾ ਰਾਮ। ਹਾਂਜੀ ਅੱਛਾ ਅੱਛਾ ਇਹ ਫੁੱਫੀ ਦਾ ਨਾਂ ਸੀ ਉਮਰੀ ਉਮਰੀ ਦੇਵੀ। ਤੁਹਾਡੇ ਵੱਡੇ ਕਿਉਂ ਨਹੀਂ ਸਕੇ ਬਾਕੀ ਸਾਰੇ ਚਲੇ ਗਏ? ਅਸੀਂ ਸਾਂ ਜੀ 5 ਭਰਾ ਹੂੰ ਏਠ ਉੱਥੇ ਸੀ ਅੱਛਾ ਯਾਨੀ ਤੇ ਬਾਅਦ ਸਾਡਾ ਲਗਾ ਕਹਿਣ ਕਿ ਬੱਚੇ ਅਜੇ ਨਿਆਣੇ ਨੇ ਮੈਂ ਇਹਨਾਂ ਨੂੰ ਕਿੱਥੇ ਖੱਜਲ ਖਰਾਬ ਕਰਾਂ ਅੱਛਾ ਐਵੇਂ ਮਾਰੇ ਜਾਣਗੇ ਕਿਤੇ। ਫਿਰ ਸਾਡੇ 2 ਘਰ ਰਹਿ ਗਏ ਸਨ ਅੱਛਾ ਇੱਕ ਫਿਰ ਬਾਰਡਰ ਕ੍ਰਾਸ ਕਰ ਗਿਆ ਫਿਰ ਸਾਡਾ ਕੱਲਾ ਹੀ ਘਰ ਰਹਿ ਗਿਆ। ਗੰਡਾ ਰਾਮ ਸੀ ਅੱਛਾ ਸਾਧੂ ਰਾਮ ਸ਼ੋਦਾ ਰਾਮ ਮੱਖਣ ਧਰਮਾ ਅਮੀ ਚੰਦ ਰਾਮ ਦਿੱਤਾ। अस्सलाम वालेकुम जी मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ
ਨਾਜ਼ਰੀਨ, ਇੱਕ ਹੋਰ ਹਿੰਦੂ ਪਰਿਵਾਰ ਨੂੰ ਮਿਲਾਉਣ ਲੱਗਿਆ ਤੁਹਾਨੂੰ ਅਸੀਂ, ਜਿਹੜੇ ਸਾਡੇ ਨਾਲ ਬੈਠੇ ਬਾਬਾ ਜੀ ਰਾਮਦਾਸ, ਇਹ ਹਿੰਦੂ ਨੇ। ਆਓ ਇਹਨਾਂ ਦੀ ਜਿਹੜੀਆਂ ਗੱਲਾਂ ਪੁਰਾਣੀਆਂ, ਕਾਫੀ ਇਹਨਾਂ ਦੀ ਉਮਰ ਹੈ, ਇਹਨਾਂ ਨਾਲ 47 ਵਾਲੀਆਂ ਵੀ, 47 ਤੋਂ ਬਾਅਦ ਵਾਲੀਆਂ ਵੀ ਸਾਰੀਆਂ ਗੱਲਾਂ ਕਰਨੀਆਂ, ਫਿਰ ਇਹਨਾਂ ਨੂੰ ਪੁੱਛਣੇ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ ਨੇ। ਇਸ ਟਾਈਮ ਇਹ ਜ਼ਿਲ੍ਹਾ ਸਿਆਲਕੋਟ ਸਿਟੀ ਦੇ ਵਿੱਚ ਇਸ ਟਾਈਮ ਮੌਜੂਦ ਆ। ਬਾਬਾ ਜੀ ਕੀ ਹਾਲ ਜੇ? ਠੀਕ ਜੇ? ਜੀ ਕੀ ਨਾਂ ਤੁਹਾਡਾ ਬਾਬਾ? ਰਾਮਦਾਸ ਜੀ। ਰਾਮਦਾਸ। ਹਾਂਜੀ। ਤੇ ਤੁਹਾਡੇ ਪਿਤਾ ਦਾ ਕੀ ਨਾਂ? ਗੋਦਲ ਰਾਮ। ਗੋਤਲ ਰਾਮ? ਗੋਦਲ ਗੋਦਲ? ਗੋਦਲ ਅੱਛਾ ਅੱਛਾ। ਦਾੜੇ ਦਾੜ। ਹਾਂ ਗੋਦੜ। ਹਾਂਜੀ। ਤੇ ਦਾਦਾ ਉਹਦਾ ਕੀ ਨਾਂ ਹੈ? ਦਾਦੇ ਦਾ ਨਾਮ ਰੁਗਲ ਰਾਮ ਸੀ। ਗੁੱਗਰ ਰਾਮ। ਹਾਂਜੀ। ਅੱਛਾ ਅੱਛਾ। ਤੇ ਬਾਬਾ ਜੀ ਆਪਣੀ ਗੋਤ ਕਿਹੜੀ, ਤੁਹਾਡੀ ਜ਼ਾਤ ਕਿਹੜੀ? ਜ਼ਾਤ ਸਾਡੀ ਦਮਾਤੀ ਹੈ। ਦਮਾਤੀਏ? ਹਾਂਜੀ। ਅੱਛਾ ਅੱਛਾ। ਬਾਬਾ ਜੀ ਆਪਣੇ ਤੁਹਾਡੇ ਬੱਚੇ ਕਿੰਨੇ? ਬੱਚੇ ਮੇਰੇ ਜੀ ਦੋ ਨੇ। ਅੱਛਾ, ਕੀ ਨਾਂ ਉਹਨਾਂ ਦੇ? ਇੱਕ ਦਾ ਨਾਮ ਹੈ ਸਮਾ ਸੋਮਨਾਥ। ਸੋਮਨਾਥ। ਹਾਂ, ਤੇ ਇੱਕ ਦਾ ਨਾਮ ਹੈ ਪੂਰਨ ਦਾਸ। ਪੂਰਨ ਦਾਸ। ਹਾਂਜੀ। ਅੱਛਾ ਅੱਛਾ। ਦੋ ਬੱਚੇ ਨੇ? ਜੀ। ਬੱਚੀਆਂ ਵੀ ਹੈ, ਬੇਟੀਆਂ? ਇੱਕ ਬੇਟੀ। ਅੱਛਾ, ਇੱਕ ਬੇਟੀ ਹੈ। ਬਾਬਾ ਜੀ ਬੱਚੇ ਵਿਆਹੇ ਹੋਏ ਕਿ ਹਜੇ ਛੋਟੇ ਕੋਈ? ਜੀ, ਬੱਚੇ ਵੀ ਵਿਆਹੇ ਨਾ, ਬੱਚੀ ਵੀ ਵਿਆਹੀ ਹੈ। ਅੱਛਾ ਅੱਛਾ। ਜੀ। ਅਸੀਂ ਹੁਣ ਕਿੱਥੇ ਬੈਠੇ ਹਾਂ? ਅਸੀਂ ਹੁਣ ਸ਼ਾਹੀ ਦਾ ਪੱਠਾ। ਛਵੀ ਦਾ ਪੱਠਾ? ਹਾਂਜੀ। ਜ਼ਿਲ੍ਹਾ ਸ਼ਹਿਰ ਸਿਆਲਕੋਟ ਜੀ ਹੈ ਨਾ ਇਹ ਵੀ? ਜੀ। ਹੂੰ। ਨਿਜ਼ਾਮਾਬਾਦ ਪੱਠਾ ਮੰਮੀ ਸ਼ਾਹੀ। ਅੱਛਾ ਅੱਛਾ। ਬਾਬਾ ਜੀ ਉਮਰ ਕਿੰਨੀ ਕੁ ਤੁਹਾਡੀ ਹੋਣੀ ਹੁਣ? ਮੇਰੀ ਉਮਰ ਜੀ 85 ਸਾਲ। 85 ਸਾਲ? ਹਾਂਜੀ। ਤੇ ਜਦੋਂ 1947 ਦੀ ਵੰਡ ਹੋਈ ਸੀ, ਜੀ। ਦੋਵੇਂ ਦੇਸ਼ਾਂ ਦੀ ਵੰਡ ਹੋਈ, ਜਿਹਨੂੰ ਆਪਾਂ ਅਜਾੜਾ ਵੀ ਕਹਿ ਦਿੰਦੇ ਆ, ਜੀ। ਉਦੋਂ ਤੁਸੀਂ ਇਹਦਾ ਮਤਲਬ 5-7 ਸਾਲ ਦੇ ਹੋ? ਹਾਂਜੀ। ਜੀ। ਅੱਛਾ ਅੱਛਾ। ਕੋਈ ਗੱਲਾਂ ਉਦੋਂ ਵਾਲੀ ਚੇਤਾ ਥੋੜੀਆਂ ਬਹੁਤੀਆਂ ਸੁਣੀਆਂ ਆਪਣੇ ਵੱਡਿਆਂ ਕੋਲੋਂ? ਜੀ ਹਾਂ, ਸਭ ਗੱਲਾਂ ਮੈਨੂੰ ਯਾਦ ਨੇ। ਅੱਛਾ। ਤੇ ਹਾਂਜੀ। ਬਾਬਾ ਜੀ ਉਦੋਂ ਘਰ ਕਿੱਥੇ ਕਰਕੇ ਸੀ ਤੁਹਾਡਾ, ਵੰਡ ਉਦੋਂ ਵਾਲੇ? ਉਦੋਂ ਮੇਰਾ ਘਰ ਪਿੰਡ ਹੈ ਪੰਡੋਰੀਆਂ। ਪੰਡੋਰੀਆਂ? ਥਾਣਾ ਦਫਤਰ, ਅੱਛਾ ਡਾਕਖਾਨਾ 4 ਬਾਗ। ਅੱਛਾ ਅੱਛਾ। ਉੱਥੇ ਉਦੋਂ ਰਹਿੰਦੇ ਹੁੰਦੇ ਸੀ ਜੀ। ਵੰਡ ਵਾਲੇ? ਹਾਂਜੀ। ਤੇ ਉੱਥੇ ਕਿੰਨੇ ਕੁ ਘਰ ਸਨ ਹਿੰਦੂਆਂ ਦੇ ਉਦੋਂ? ਉੱਥੇ ਸਾਡੇ 22 ਘਰ ਸਨ। ਅੱਛਾ। ਜੀ। ਸਾਰੇ ਹਿੰਦੂ ਸਨ? ਜੀ। ਕਿ ਸਿੱਖਾਂ ਸਰਦਾਰਾਂ ਦਾ ਵੀ ਹੈ ਸੀ ਘਰ ਉੱਥੇ ਕਿ ਨਹੀਂ? ਨਹੀਂ ਜੀ। ਤੇ ਮੁਸਲਮਾਨ ਹੈ ਸਾ ਵਿੱਚ? ਹਾਂਜੀ। ਅੱਛਾ ਅੱਛਾ। ਮੁਸਲਮਾਨ ਹੈ ਸਨ ਕੋਈ ਅੱਛਾ ਅੱਛਾ। 300। ਹਾਂ ਹਾਂ। ਜੀ। ਤੇ ਬਾਬਾ ਜੀ ਉੱਥੇ ਤੁਹਾਡੇ ਉਹ ਪਿੰਡ 'ਚ ਪੰਡੋਰੀਆਂ 'ਚ ਨੰਬਰਦਾਰ ਉਦੋਂ ਕਿਹੜਾ ਹੁੰਦਾ ਸੀ? ਆਪਾਂ 47 ਤੋਂ ਪਹਿਲਾਂ ਥੋੜੀਆਂ ਗੱਲਾਂ ਕਰਨੀਆਂ, ਵੰਡ ਵਾਲੀਆਂ, ਵੰਡ ਤੋਂ ਪਹਿਲਾਂ ਦੀਆਂ, ਜਦੋਂ ਇਕੱਠੇ ਵੱਸਦੇ ਹਾਂ। ਕੋਈ ਨਹੀਂ ਕਰੀ ਜਾਓ। ਹਾਂ। ਗੁਲਾਮ ਵਾਲੀ ਸੀ ਨੰਬਰ। ਮੁਸਲਮਾਨ ਸੀ ਨੰਬਰਦਾਰ? ਹਾਂਜੀ। ਅੱਛਾ ਅੱਛਾ। ਜੀ। ਇੱਕ ਹੀ ਸੀ ਨੰਬਰਦਾਰ? ਜੀ। ਅੱਛਾ ਛੋਟਾ ਹੀ ਸੀ ਪਿੰਡ। ਅੱਛਾ, ਛੋਟਾ ਹੀ ਸੀ। ਬਾਬਾ ਜੀ ਤੁਹਾਡੇ 22 ਘਰ ਸਨ, ਤੁਹਾਡਾ ਉੱਥੇ ਮੰਦਿਰ ਹੁੰਦਾ ਸੀ? ਮੰਦਰ ਜੀ ਨਹੀਂ, ਉਹ ਸਾਦੇ ਜ਼ਮਾਨੇ ਸਨ। ਅੱਛਾ ਘਰਾਂ 'ਚ ਹੀ ਕੋਈ ਰਾਮ ਰਾਮ ਕਰ ਲੈਂਦੇ। ਅੱਛਾ ਅੱਛਾ। ਪੂਜਾ ਵਗੈਰਾ ਆਪਣੇ ਘਰ 'ਚ ਹੀ ਕਰਦੇ ਸੀ? ਜੀ। ਅੱਛਾ ਅੱਛਾ। ਤੇ ਇੱਥੇ ਕਦੋਂ ਕੁ ਆਣ ਕੇ ਬੈਠੇ, ਸ਼ਹਿਰ ਕਦੋਂ ਕਦੇ ਆਏ ਹੋ? ਇੱਥੇ ਅਸੀਂ ਮੈਂ ਆਇਆ ਸੀ ਸੰਨ 69 'ਚ। 69 'ਚ? ਹਾਂਜੀ। ਅੱਛਾ ਅੱਛਾ। ਸਹੀ। ਇੱਥੇ ਮੈਂ ਪੱਠੇ ਤੇ ਮੁੰਸ਼ੀ ਸਾਂ। ਤਾਂ ਨੂੰ ਭੱਠਾ ਚੌਕ ਕੀ ਕਹਿੰਦੇ ਨੇ, ਭੱਠੇ ਵਾਲੀ ਜਗ੍ਹਾ? ਇੱਥਾਂ ਹਾਂਜੀ। ਛਪੀ ਦਾ ਭੱਠਾ? ਅੱਛਾ ਅੱਛਾ। ਇੱਥੇ ਪੱਠਾ ਹੁੰਦਾ। ਭੱਠਾ ਹੁੰਦਾ ਸੀ ਉਦੋਂ? ਜੀ। ਫਿਰ ਬਾਦੀ ਬਣ ਕੇ ਭੱਠਾ ਖਤਮ ਹੋ ਗਿਆ? ਹਾਂਜੀ। ਅੱਛਾ ਅੱਛਾ। ਬਾਬਾ ਜੀ ਆਪਣੀ ਉੱਥੇ ਵਸੋਂ ਕਿਵੇਂ ਦੀ ਹੁੰਦੀ ਸੀ ਵੰਡ ਤੋਂ ਪਹਿਲਾਂ? ਵੰਡ ਤੋਂ ਪਹਿਲਾਂ ਜੀ ਬੜੀ ਅੱਛੀ ਵਸਤੂ ਸੀ। ਹੂੰ। ਲੋਕ ਸਾਡੇ ਨਾਲ ਬਹੁਤ ਚੰਗੇ ਸਨ। ਅੱਛਾ। ਇਹਦਾ ਨੰਬਰਦਾਰ ਸੀ ਨਾ, ਹੂੰ ਹੂੰ। ਇਹ ਜਦੋਂ 47 ਦਾ ਗਦਰ ਹੋਇਆ, ਹਾਂ ਹਾਂ। ਉਦੋਂ ਮੈਂ ਕਹਿੰਦਾ ਸੀ ਮੈਨੂੰ ਕੋਈ ਮਾਰ ਲਏਗਾ ਹੂੰ ਹੂੰ। ਫੇਰ ਸਾਡੇ ਵੱਲ ਆਏਗਾ। ਅੱਛਾ। ਆਂਦੇ ਮੈਨੂੰ ਕੋ ਮਾਰੇਗਾ ਤਾਂ ਤੁਹਾਨੂੰ ਹਿੰਦੂਆਂ ਨੂੰ ਕੁਝ ਕੋਈ ਕਹੇਗਾ? ਹਾਂਜੀ। ਮੈਂ ਤੁਹਾਡੀ ਰੱਖਿਆ ਕਰਾਂਗਾ, ਤੁਹਾਡਾ ਜੀ ਸਤਿਕਾਰ ਕਰਾਂਗਾ। ਜੀ ਜੀ। ਅੱਛਾ। ਹਾਂ, ਬਹੁਤ ਅੱਛੇ ਲੋਕ ਸਨ। ਹੂੰ। ਤੇ ਬਾਬਾ ਜੀ ਉੱਥੇ ਜਿਹੜੇ ਰਹਿੰਦੇ ਸਨ ਹੋਰ ਹਿੰਦੂ ਜੀ। ਉਸ ਪਿੰਡ ਦੀ, ਵੰਡ ਤੋਂ ਪਹਿਲਾਂ ਆਪਾਂ ਥੋੜੀ ਗੱਲਾਂ ਕਰਨੀਆਂ ਨਾ ਜੀ, ਤੇ ਹਾਂਜੀ। ਜਿਹੜੇ ਰਹਿੰਦੇ ਉਹਨਾਂ ਦਾ ਨਾਂ ਚੇਤੇ ਨੇ ਜਿਹੜੇ ਇੰਡੀਆ ਚਲ ਗਏ, ਕਿਹੜੇ ਕਿਹੜੇ ਰਹਿੰਦੇ ਹੁੰਦੇ ਹਨ? ਜੀ ਹਾਂ, ਦੱਸੋ ਹਾਂ ਭਲਾ ਉਹਨਾਂ ਦੇ ਨਾਮ। ਥੋੜ੍ਹੇ ਜਿਹੇ ਹੁੰਦੇ, ਕੋਈ ਨਹੀਂ, ਜਿਹਦੇ ਆਉਂਦੇ ਦੱਸੋ। ਬਹੁਤੇ ਮੇਰੀ ਸਮਾਜ ਤੋਂ ਅਮਨ ਅਰਮਾਨ ਜੀ ਤੁਰ ਗਏ ਸਨ। ਅੱਛਾ ਅੱਛਾ। ਕੋਈ ਰਹੇ ਸਨ। ਹੂੰ। ਗੰਡਾ ਰਾਮ ਸੀ, ਅੱਛਾ। ਸਾਧੂ ਰਾਮ, ਹੂੰ। ਸ਼ੋਦਾ ਰਾਮ, ਮੱਖਣ, ਹੂੰ। ਧਰਮਾ, ਅਮੀ ਚੰਦ, ਹੂੰ। ਰਾਮ ਦਿੱਤਾ ਜੀ, ਐਨੇ ਨਾਮ ਨਹੀਂ ਯਾਦ। ਅੱਛਾ, ਇਹਨੇ ਗ੍ਰਾਮ ਚ। ਜੀ। ਅੱਛਾ ਅੱਛਾ। ਤੇ ਬਾਬਾ ਜੀ ਉੱਥੇ ਤੁਹਾਡਾ ਇੱਕ ਘਰ ਸੀ,
ਹੋਰ ਵੀ ਤੁਸੀਂ ਦੱਸਿਆ ਉੱਥੇ 22 ਘਰ ਸਨ, ਬਾਕੀ ਹਾਂ। ਸਾਰੇ ਇੰਡੀਆ ਚਲੇ ਗਏ ਸਨ ਉਦੋਂ ਵੰਡ ਵੇਲੇ ਜਦੋਂ ਕਦਰ ਜੀ ਮਚਿਆ? ਕੋਈ ਤਕਰੀਬਨ ਅੱਧੇ ਕੁ ਪਹਿਲਾਂ ਤੁਰ ਗਏ ਸੀ ਹੂੰ। ਤੇ ਕਿਉਂਕਿ ਇਧਰ ਗੁਰਬਤ ਸੀ, ਉਹ ਨਹਿਰੀ ਇਲਾਕਾ ਸੀ, ਅੱਛਾ ਮੁੰਜੀਆਂ ਮੰਜੀਆਂ ਜਾ ਕੇ ਉਧਰੋਂ ਕਮਾ ਲੈਂਦੇ ਸਨ। ਅੱਛਾ ਫਿਰ ਉਹ ਉਧਰ ਹੀ ਤੁਰ ਗਏ ਕਿ ਕਮਾ ਕੇ ਲਿਆ ਕੇ ਇੱਥੇ ਬਹਿ ਕੇ ਜੋ ਖਾਣਾ ਹੂੰ ਅਸੀਂ ਉੱਥੇ ਹੀ ਤੁਰ ਜਾਂਦੇ। ਉਹ ਕੋਈ 11-12 ਘਰ ਤੁਰ ਗਏ ਸਨ, ਅੱਛਾ ਬਾਕੀ ਅਸੀਂ ਕੋਈ 10-11 ਘਰ ਗਏ ਸਾਂ। ਅੱਛਾ ਉਹਨਾਂ ਚੋਂ ਵੀ ਫਿਰ ਜਿਹਦਾ ਦਾ ਲੱਗਦਾ ਗਿਆ, ਬਾਰਡਰ ਕਲਾਸ ਕਰਦਾ ਗਿਆ। ਕੁਝ ਇਹ ਜ਼ਫਰਵਾਲ ਤੁਰ ਕੇ ਉਹਨਾਂ ਦੇ ਰਿਸ਼ਤੇਦਾਰ, ਅੱਛਾ ਉਹ ਫਿਰ ਲਾਹੌਰ ਕੈਂਪ ਚ ਤੁਰ ਗਏ। ਹੂੰ ਐਂ ਫਿਰ ਸਾਡੇ ਦੋ ਘਰ ਰਹਿ ਗਏ ਸਨ। ਅੱਛਾ ਇੱਕ ਫਿਰ ਬਾਰਡਰ ਕਰਾਸ ਕਰ ਗਿਆ, ਹੂੰ ਫਿਰ ਸਾਡਾ ਇਕੱਲਾ ਹੀ ਘਰ ਰਹਿ ਗਿਆ। ਉੱਥੇ ਉਸ ਪਿੰਡ 'ਚ। ਹਾਂਜੀ, ਫਿਰ ਤੁਸੀਂ ਇੱਥੇ ਆ ਗਏ ਉੱਥੋਂ ਉੱਠ ਕੇ? ਆ ਮੈਂ ਫਿਰ ਇਹ ਪੱਠੇ ਦੀ ਜਗ੍ਹਾ ਮਿਲੀ ਮੈਨੂੰ ਹੂੰ ਕਿ ਮੁਨਸ਼ੀ ਸਾਨੂੰ ਚਾਹੀਦਾ, ਹੂੰ ਮੈਂ ਫਿਰ ਇੱਥੇ ਆ। ਅੱਛਾ ਅੱਛਾ। ਤੇ ਆਪ ਘਰ ਆਪਣਾ ਜਾਤੀ ਆ ਜਿਹੜਾ ਜੀ? ਜੀ ਅੱਛਾ ਅੱਛਾ, ਆਪਣਾ ਘਰ ਜਾਤੀ ਹੈ। ਹਾਂਜੀ, ਤੇ ਬੱਚੇ ਕੀ ਕੰਮ ਕਾਰ ਕਰਦੇ ਬੱਚੇ ਬਾਬਾ ਜੀ? ਬੱਚੇ ਇੱਕ ਤੇ ਫੈਕਟਰੀ ਚ ਗਏ ਤੇ ਇੱਕ ਦਸਤਾਨਿਆਂ ਦਾ ਕੰਮ ਕਰਦਾ ਹੈ। ਅੱਛਾ ਅੱਛਾ, ਲੈਦਰ ਦਸਤਾਨੇ ਸਿੰਦਾ। ਹਾਂਜੀ ਅੱਛਾ ਬਾਬਾ ਜੀ, ਜਦੋਂ ਵੰਡ ਹੋਈ ਸੀ, ਜਿਹੜੇ ਉੱਥੇ ਹੈ ਸਾਂ ਵੀ 22 ਘਰ ਤੁਹਾਡੇ ਹਿੰਦੂਆਂ ਦੇ ਪਰਿਵਾਰ, ਜੀ ਤੇ ਉਹਨਾਂ ਨੂੰ ਜਦੋਂ ਵੰਡ ਹੋਈ ਕੋਈ ਮਾਰਿਆ ਤੇ ਨਹੀਂ ਸੀ ਪਿੰਡ ਵਾਲਿਆਂ ਨੇ? ਜੀ ਨਹੀਂ ਲੜੇ ਤੇ ਨਹੀਂ ਸਾਪਸ? ਨਹੀਂ ਤੇ ਤੁਹਾਨੂੰ ਦੱਸਿਆ ਨਾ, ਉਹ ਹਾਂ। ਬਹੁਤ ਆਸ ਰੱਖਦੇ। ਨੰਬਰਦਾਰ ਨੇ ਕਿਹਾ, ਹੋਰ ਬੰਦਿਆਂ ਨੇ ਕਿਹਾ ਕਿ ਸਾਨੂੰ ਕੋਈ ਮਾਰੇਗਾ ਤਾਂ ਤੁਹਾਡੇ ਨਾਲ ਆਏਗਾ। ਹਾਂਜੀ ਤੇ ਬਾਬਾ ਉਦੋਂ ਸਾਂਝ ਕਿਵੇਂ ਦੀ ਸੀ ਜਦੋਂ ਤੁਸੀਂ ਉੱਥੇ ਵੱਸਦੇ ਸੋ ਜੀ 47 ਤੋਂ ਪਹਿਲਾਂ? ਤੇ ਮੁਸਲਮਾਨ ਵੀ ਸਿੱਖ ਆਪਣੇ ਹਿੰਦੂ ਵੀ ਸਾਂ ਤੁਸੀਂ, ਤੇ ਹਾਂਜੀ ਵਰਤੋਂ ਭਾਜੀ ਕਿਵੇਂ ਦੀ ਸੀ? ਕੋਈ ਸ਼ਾਦੀਆਂ ਵਿਆਹਾਂ ਤੇ ਜਾਂ ਸੁੱਕੀ ਭਾਜੀ ਕੋਈ ਐਵੇਂ ਦਾ ਲੈਣ ਦੇਣ ਜੀ ਹੈ ਸੀ ਆਪਸ ਚ? ਹਾਂਜੀ ਸੁੱਕੀ ਭਾਜੀ ਦਿੰਦੇ। ਅੱਛਾ ਅੱਛਾ। ਹਾਂਜੀ ਹੂੰ। ਸਹੀ ਹੈ। ਤੇ ਤੁਸੀਂ ਇੱਧਰ ਰਹਿ ਗਏ ਬਾਬਾ ਜੀ, ਤੁਸੀਂ ਫਿਰ ਉਧਰ ਤੁਹਾਡੇ ਵੱਡੇ ਕਿਉਂ ਨਹੀਂ ਸਕੇ? ਬਾਕੀ ਸਾਰੇ ਚਲੇ ਗਏ, ਜੀ ਤੁਹਾਡਾ ਘਰ ਜਿਹੜਾ ਤੁਹਾਡਾ ਦਿਲ ਨਹੀਂ ਕੀਤਾ ਵੀ ਅਸੀਂ ਉੱਥੇ ਦਿਲ ਲੱਗਾ ਬਸ ਇੱਥੇ ਰਹਿਣਾ? ਅਸੀਂ ਸਾਂ ਜੀ 5 ਭਰਾ, ਹੂੰ ਏਠ ਉੱਥੇ ਸੀ। ਅੱਛਾ ਯਾਨੀ ਤੇ ਬਾਅਦ ਸਾਡਾ ਲਗਾ ਕਹਿਣ ਕਿ ਬੱਚੇ ਅਜੇ ਨਿਆਣੇ ਨੇ, ਮੈਂ ਇਹਨਾਂ ਨੂੰ ਕਿੱਥੇ ਖੱਜਲ ਖਰਾਬ ਕਰਾਂ, ਅੱਛਾ ਐਵੇਂ ਮਾਰੇ ਜਾਣਗੇ ਕਿਤੇ। ਅੱਛਾ ਅੱਛਾ। ਇਹ ਨਾਲੇ ਮੈਂ ਵੀ ਬੁੱਢਾ ਬੰਦਾ, ਹੂੰ ਤੇ ਚਲੋ ਮੈਂ ਇੱਥੇ ਹੀ ਰਹਿਣਾ, ਬੱਚਿਆਂ ਨੂੰ ਕੀ ਖੱਜਲ ਖਰਾਬ ਕਰਨਾ। ਅੱਛਾ ਅੱਛਾ। ਹਾਂਜੀ ਬਾਬਾ ਜੀ ਉਂਝ ਵੰਡ ਵਾਲੇ ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਤੁਹਾਡੇ ਮਾਮੇ ਫੁੱਫੀਆਂ ਕੋਈ ਐਵੇਂ ਦੇ ਰਿਸ਼ਤੇਦਾਰ ਗਏ ਇੰਡੀਆ? ਜੀ ਹਾਂਜੀ ਜੀ। ਕਿਹੜੇ ਕਿਹੜੇ ਰਿਸ਼ਤੇ ਚ ਗਿਆ, ਕੌਣ ਕੌਣ ਗਿਆ? ਉਹ ਮਾਮਾ ਗਿਆ, ਫੁੱਫੀ ਗਈ ਉਹਨਾਂ ਦੇ ਹੈ, ਨਾਂ ਥੋੜੇ ਦੱਸਣ। ਮਾਮਾ ਕੀ, ਕਿਹੜਾ ਉਹਦਾ ਕੀ ਨਾਂ ਸੀ? ਮਾਮੇ ਦਾ ਨਾਂ ਸੁਹਾਵਾ ਰਾਮ। ਸੁਹਾਵਾ ਰਾਮ। ਹਾਂਜੀ ਅੱਛਾ ਅੱਛਾ। ਇਹ ਫੁੱਫੀ ਦਾ ਨਾਂ ਸੀ ਉਮਰੀ, ਉਮਰੀ? ਉਮਰੀ ਦੇਵੀ। ਉਮਰੀ ਦੇਵੀ। ਅੱਛਾ ਉਮਰੀ ਹਾਂਜੀ ਦੇਵੀ, ਹਾਂ। ਹਾਂਜੀ ਅੱਛਾ ਅੱਛਾ। ਇਹ ਦੋ ਘਰ ਗਏ ਨੇ ਉਧਰ? ਜਿਆ ਮਾਮੇ ਫੁੱਫੀ, ਕੋਈ ਤਾਏ ਚਾਚੇ। ਅੱਛਾ ਅੱਛਾ। ਤਾਏ ਵੀ ਗਿਆ ਨੇ? ਤਾਇਆ ਦਾ ਕੀ ਨਾਮ? ਤਾਏ ਦਾ ਨਾਂ ਸ਼ੋਦਾ ਸੀ, ਸ਼ੋਦਾ ਰਾਮ। ਚਾਚੇ ਦਾ ਨਾਂ ਗੰਡਾ ਰਾਮ। ਅੱਛਾ, ਇਹਦਾ ਨਾਮ ਗੰਡਾ ਰਾਮ। ਹਾਂਜੀ ਉਹ ਸਾਰੇ ਚਲੇ ਗਏ ਉਧਰ? ਜੀ ਅੱਛਾ ਅੱਛਾ ਅੱਛਾ। ਸਹੀ ਹੈ ਬਾਬਾ ਜੀ। ਹੁਣ ਫਿਰ ਜ਼ਿੰਦਗੀ ਕਿਵੇਂ ਦੀ ਗੁਜ਼ਰਦੀ ਪਈ ਪਾਕਿਸਤਾਨ ਚ? ਜੀ ਬੜੀ ਬਿਹਤਰ, ਬਹੁਤ ਅੱਛੀ। ਇੱਥੇ ਆਪਣਾ ਤੁਹਾਡਾ ਇੱਕੋ ਘਰ ਹੈ ਕਿ ਹੋਰ ਵੀ ਹੈ ਘਰ ਇੱਥੇ ਇਹ ਗਲੀ ਚ ਜਿੱਥੇ? ਜੀ ਅਸੀਂ ਦੋ ਭਾਈ ਸਾਂ, ਅੱਛਾ ਇੱਕ ਮੇਰਾ ਘਰ ਹੈ, ਦੂਜਾ ਭਾਈ ਪਹਿਲੇ ਇੱਥੇ ਹੀ ਸੀ, ਅੱਛਾ ਹੁਣ ਉਹਨਾਂ ਘਰ ਵੱਖਰਾ ਬਣਾ ਲਿਆ ਉਸ ਵੱਲ। ਅੱਛਾ। ਯਾਨੀ ਐਸੇ ਮਹੱਲੇ ਚ ਨੂੰ ਦੂਸਰੇ ਪਾਸੇ ਚਲੇ ਗਏ? ਹਾਂਜੀ ਅੱਛਾ ਅੱਛਾ। ਤੇ ਉਹ ਭਾਈ ਜ਼ਿੰਦਾ ਕਿ ਫੌਤ ਹੋ ਗਿਆ? ਉਹ ਫੌਤ ਹੋ ਗਏ। ਅੱਛਾ, ਉਹਦੇ ਬੱਚੇ ਅੱਗੋਂ ਉੱਥੇ ਰਹਿੰਦੇ ਨੇ? ਆ ਭਤੀਜੇ ਭਤੀਜੀਆਂ? ਮੇਰੇ ਤੋਂ ਛੋਟਾ ਸੀ, ਫੌਤ ਅੱਛਾ ਹੋ ਗਏ। ਅੱਛਾ 3 ਬੱਚੇ ਨੇ ਉਹਦੇ ਤੇ 2 ਬੱਚੀਆਂ ਨੇ, ਅੱਛਾ ਉਹਦੇ ਵੀ 5 ਵਿਆਹੇ ਦੇ ਨੇ। ਅੱਛਾ ਅੱਛਾ। ਹਾਂਜੀ, ਵੱਡੇ ਮੁੰਡੇ ਦਾ ਨਾਮ ਬੂਠਾ ਰਾਮ ਹੈ, ਛੋਟੇ ਨਾਂ ਉਹ ਨਾਂ ਤੇ ਉਹਦਾ ਕੁਝ ਹੋਰ, ਤੇ ਕਹਿੰਦੇ ਨੇ ਉਹਨੂੰ ਬੋਬੀ ਬੋਬੀ ਕਹਿੰਦੇ ਨੇ। ਅੱਛਾ ਅੱਛਾ। ਉਸ ਤੋਂ ਛੋਟੇ ਨਾਂ ਚਾਂਦ ਹੈ, ਲੜਕੀ ਉਹਦੀ ਇੱਕ ਦਾ ਨਾਂ ਹੈ ਆਸ਼ਾ ਦੇਵੀ, ਇੱਕ ਦਾ ਨਾਂ ਹੈ ਉਹ ਕੀ ਨਾਂ ਜਿਹੜੀ ਗੋਪਾਲਪੁਰ ਬੱਚੀ, ਮੈਨੂੰ ਭੁੱਲ ਗਿਆ।
ਚਲੋ ਕੋਈ ਨਹੀਂ ਯਾਦ ਆਉਂਦੇ ਇੱਕ ਦਿਨ ਆਸ਼ਾ ਦੇਵੀ ਹੈ ਹਾਂ। ਨਹੀਂ ਯਾਦ ਕੋਈ ਨਹੀਂ ਮਸਲਾ। ਜੀ ਬਾਬਾ ਜੀ ਤੁਸੀਂ ਇੱਥੇ ਰਹਿੰਦੇ ਹੋ ਇਹ ਜੀ ਜਿੱਥੇ ਹੁਣ ਤੁਹਾਡਾ ਘਰ ਹੈ ਸਾਰੇ ਆਲੇ ਦੁਆਲੇ ਮੁਸਲਮਾਨ ਨੇ ਤੇ ਮੁਸਲਮਾਨਾਂ ਦਾ ਵਰਤਾਓ ਤੁਹਾਡੇ ਨਾਲ ਸਹੀ ਹੈ ਜੀ ਕਿ ਤੰਗ ਕਰਦੇ ਨੇ? ਨਹੀਂ ਜੀ ਬਹੁਤ ਅੱਛਾ ਮੈਂ ਕਹਿਣਾ ਵੀ ਹਿੰਦੂ ਕੱਲਾ ਤੇ ਚਲੋ ਇਹਨੂੰ ਨਹੀਂ ਬਹੁਤ ਅੱਛਾ ਅੱਛੇ ਨੇ। ਅੱਜ ਤੱਕ ਯਾਨੀ ਕਿ ਕਿਸੇ ਨੇ ਐਨੀ ਵੀ ਨਹੀਂ ਕਹੀ ਕਿ ਮੁਸਲਮਾਨ ਹੋ ਜਾਓ। ਅੱਛਾ ਹਾਂਜੀ ਅੱਛਾ ਅੱਛਾ ਤੁਹਾਨੂੰ ਯਾਨੀ ਕਿਸੇ ਨੇ ਇਹ ਨਹੀਂ ਕਿਹਾ ਕਿ ਤੂੰ ਮੁਸਲਮਾਨ ਹੋ ਹਾਂਜੀ ਕੱਲਾ ਘਰ ਕਿਉਂ ਹੈ ਤੇਰੇ ਨਾਲ ਜੀ ਤੰਗ ਅੱਛਾ ਜੀ ਅੱਛਾ ਜੀ ਬਹੁਤ ਅੱਛਾ ਬਰਤਾਓ। ਅੱਛਾ ਅੱਛਾ ਸਹੀ ਹੈ ਸਹੀ ਹੈ। ਬਾਬਾ ਜੀ ਜਦੋਂ ਤੁਹਾਡੇ ਕੋਈ ਘਰ ਦਾ ਮਰਦਾ ਜਦੋਂ ਕਹਿੰਦੇ ਪੂਰੇ ਹੋ ਗਿਆ ਡੈਥ ਹੋ ਜਾਂਦੀ ਫੌਤਗੀ ਹੋ ਜਾਂਦੀ ਹੈ ਜੀ ਤੇ ਫਿਰ ਕਿੱਥੇ ਤੁਹਾਨੂੰ ਉਹ ਖੜਦੇ ਜੇ ਉਹਨੂੰ? ਇਹ ਮੜੀਆਂ ਸਾਡੀਆਂ ਜੀ ਇੱਥੇ ਨੇ ਅੱਛਾ ਰੇਲਵੇ ਦੇ ਪੁਲ ਕੋਲ। ਅੱਛਾ ਅੱਛਾ ਹਾਂਜੀ ਤਕਰੀਬਨ ਇਹ ਇੱਕ ਹੀ ਮੜੀਆਂ ਨੇ ਹਾਂ ਸ਼ਹਿਰ ਦੇ ਵੀ ਸਾਰੇ ਇੱਥੇ ਹੀ ਲਿਆਉਂਦੇ। ਇੱਥੇ ਹੀ ਲਿਆਉਂਦੇ ਨੇ ਹਾਂਜੀ ਵੱਡੀ ਹੋਣੀ ਨਾ ਵੱਡੀਆਂ ਬਾਬਾ ਆ ਵੱਡੀਆਂ ਨੇ ਮੜੀਆਂ ਬਾਬਾ ਅੱਛਾ ਤੇ ਬਾਬਾ ਜੀ ਤੁਸੀਂ ਜਦੋਂ ਤੁਹਾਡੇ ਮਰਦਾ ਹੈ ਜੀ ਤੇ ਉਹ ਸੰਸਕਾਰ ਕਰਦੇ ਉਹਨੂੰ ਜਲਾਉਂਦੇ ਜਾਂ ਦਫਨ ਕਰਦੇ ਉਹਨਾਂ ਨੂੰ? ਹਾਂਜੀ ਸੰਸਕਾਰ ਕਰਨੇ ਅੱਛਾ ਸੰਸਕਾਰ ਕਰਦੇ ਤੁਸੀਂ ਜੀ। ਅੱਛਾ ਅੱਛਾ ਤੇ ਬਾਬਾ ਜੀ ਸ਼ਹਿਰ ਦੇ ਵਿੱਚ ਮੰਦਿਰ ਕਿੱਥੇ ਕਿੱਥੇ ਉਹਨਾਂ ਦਾ ਕੀ ਨਾਂ ਨੇ ਦੱਸੋ ਥੋੜਾ? ਦੋ ਮੰਦਰ ਨੇ ਇਸ ਸ਼ਹਿਰ 'ਚ। ਅੱਛਾ ਇੱਕ ਜਗਨਨਾਥ ਹੈ ਅੱਛਾ ਤੇ ਇੱਕ ਸ਼ਬਾਲਾ ਤੇਜਾ ਸਿੰਘ। ਅੱਛਾ ਅੱਛਾ ਹਾਂ ਇੱਕ ਗੁਰਦੁਆਰਾ ਹੈ। ਗੁਰਦੁਆਰਾ ਸਾਹਿਬ ਦਾ ਬਾਬੇ ਦੇ ਬੇਰ ਵਾਲਾ? ਹਾਂਜੀ ਅੱਛਾ ਅੱਛਾ ਤੇ ਦੋ ਮੰਦਿਰ ਨੇ ਇੱਕ ਗੁਰਦੁਆਰਾ ਹੈ ਜੀ ਵੱਡੇ ਨੇ? ਹਾਂਜੀ ਅੱਛਾ ਇੱਕ ਹੋਰ ਇੱਕ ਨਹੀਂ ਛੋਟੇ ਮੋਟੇ ਹੈਗੇ? ਇਹ ਜਗਨਨਾਥ ਮੰਦਰ ਛੋਟਾ ਹੈ ਅੱਛਾ ਅੱਛਾ ਤੇ ਸ਼ਬਾਲਾ ਜਿਹੜਾ ਹੈ ਬਹੁਤ ਵੱਡਾ ਹੈ। ਅੱਛਾ ਅੱਛਾ ਹਾਂਜੀ ਜਾਂਦੇ ਰਹਿੰਦੇ ਮੰਦਿਰ ਮੰਦਿਰ ਤੁਸੀਂ ਵੀ? ਜੀ ਜਾਣੀ ਅੱਛਾ ਅੱਛਾ ਇਹ ਸ਼ਬਾਲਾ ਮੰਦਰ ਸੋਮਵਾਰ ਲੱਗਦਾ ਹੈ। ਅੱਛਾ ਬਾਬਾ ਗੱਲ ਕਰਨੇ ਆਜ਼ਾਨ ਹੋਣ ਲੱਗੀ। ਅੱਛਾ ਬਾਬਾ ਜੀ ਸਾਨੂੰ ਆਪਣੇ ਕੋਈ ਧਰਮ ਬਾਰੇ ਥੋੜੇ ਜਿਹੜਾ ਨਾ ਦੱਸੋ ਕਿ ਉਹਦੇ ਵਾਲੇ ਵੇਖਣਾ ਚਾਹੁੰਦੇ ਕਿ ਤੁਸੀਂ ਆਪਣਾ ਪਿਛੋਕੜ ਧਰਮ ਭੁੱਲਦੇ ਜਾ ਰਹੇ ਹੋ ਜਾਂ ਤੁਹਾਡੇ ਜਿਹੜੇ ਅੱਗੋਂ ਤੁਹਾਡੀ ਪਊਗੇ ਨਾ ਨਵੀਂ ਤੁਹਾਡੇ ਬੱਚੇ ਤੁਹਾਡੇ ਪੋਤਰਿਆਂ ਵਰਗੇ ਉਮਰ ਦੇ ਜਿਹੜੇ ਹਿੰਦੂ ਨੇ ਉਹ ਕਈਆਂ ਨੂੰ ਨਹੀਂ ਮਾਲੂਮਾਤ ਹੈਗੀ ਥੋੜੀ ਜਿਹੀ ਨਾ ਤੁਸੀਂ ਮੈਨੂੰ ਸਾਨੂੰ ਦੱਸੋ ਵੀ ਗੀਤਾ ਗੁੱਤਾ ਪੜ੍ਹ ਲੈਂਦੇ ਤੁਸੀਂ? ਹਾਂਜੀ ਹੈਂ ਪੜ੍ਹ ਲੈਂਦੇ ਹਾਂ ਜੀ। ਹਾਂ। ਗੀਤਾ ਪੜ੍ਹਨੇ ਹੈ ਗੀਤਾ ਇੱਥੇ ਨੇ। ਕੁਛ ਬੋਲੋ ਹਾਂ ਸਾਨੂੰ ਸੁਣਾਓ ਹਾਂ ਕੁਝ ਵੇਖਣ ਵਾਲਿਆਂ ਨੂੰ। ਉਹ ਆਮ ਲੰਮਾ ਕੇ ਮੁਕਤਸਰ ਮੁਕਤਸਰ ਬਾਬਾ ਜੀ ਮੁਕਤਸਰ ਬਸ ਵੇਖਣ ਵਾਲੇ ਮੁਸਲਮਾਨਾਂ ਨੂੰ ਪਤਾ ਲੱਗੇ ਵੀ ਇੰਜ ਪੜ੍ਹਦੇ ਨੇ ਤੇ ਜੀ ਤੁਹਾਡੇ ਜਿਹੜੇ ਉਧਰ ਵੇਖਣਗੇ ਹਿੰਦੂ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਯਾਦ ਹੈ ਸਾਰਾ ਕੁਝ ਇਹਨਾਂ ਰੱਖਿਆ ਹੋਇਆ ਪੱਕੇ ਨੇ ਬਾਬੇ ਆਪਣੇ ਧਰਮ ਦੇ। ਹਰੇ ਰਾਮ 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 ਹਰੇ 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 ਕ੍ਰਿਸ਼ਨਾ 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 ਹਰੇ 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 ਰਾਮ 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 ਹਰੇ 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 ਕ੍ਰਿਸ਼ਨਾ 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 ਹਰੇ ਹਰੇ ਓਮ ਨਮੋ ਨਾਰਾਇਣ ਭਗਵਤੇ ਵਾਸੁਦੇਵਾਏ ਓਮ ਨਮੋ ਨਾਰਾਇਣ ਭਗਵਤੇ ਵਾਸੁਦੇਵਾਏ ਓਮ ਸ਼੍ਰੀ ਰਾਧਾ ਕ੍ਰਿਸ਼ਨਾਏ ਨਮੋ ਓਮ ਨਮੋ ਨਾਰਾਇਣ ਭਗਵਤੇ ਵਾਸੁਦੇਵਾਏ ਓਮ ਸ਼੍ਰੀ ਰਾਧਾ ਕ੍ਰਿਸ਼ਨਾਏ ਨਮੋ। ਬਹੁਤ ਸਿਰਨਾ ਉਹ ਲੰਮੇ ਲੰਮੀਆਂ ਗੱਲਾਂ ਬਹੁਤ ਨੇ ਆਉਂਦੀਆਂ ਹੁੰਦੀਆਂ ਤੁਹਾਨੂੰ ਸਾਰੀਆਂ? ਆਉਂਦੀਆਂ ਅੱਛਾ ਤੇ ਬਾਬਾ ਤੁਹਾਡੇ ਜਿਹੜੇ ਤਿਉਹਾਰ ਕਿਹੜੇ ਕਿਹੜੇ ਆਉਂਦੇ ਨੇ ਉਹ ਵੀ ਨਾਂ ਦੱਸੋ ਨਾ ਕਿਹੜੇ ਕਿਹੜੇ ਹੁੰਦੇ ਤੁਹਾਡੇ ਮਜ਼ਹਬੀ ਤਿਉਹਾਰ? ਜੀ ਮਜ਼ਹਬੀ ਤਿਉਹਾਰ ਦੀਵਾਲੀ ਹਾਂਜੀ ਦੀਵਾਲੀ ਹੈ ਹਾਂ ਜਦੋਂ ਸ਼੍ਰੀ ਰਾਮ ਚੰਦ 14 ਸਾਲ ਬਨਵਾਸ ਭੋਗ ਕੇ ਹੂੰ, ਤੇ ਵਾਪਸ ਆਏ ਨੇ ਅਯੁੱਧਿਆ 'ਚ। ਉਹਨਾਂ ਦੇ ਆਉਣ ਦੀ ਖੁਸ਼ੀ 'ਚ ਦੀਪਕ ਚਲਾਏ ਗਏ ਸਨ ਅੱਛਾ ਅੱਛਾ ਜੀ ਉਹਨੂੰ ਕਹਿੰਦੇ ਨੇ ਦੀਵਾਲੀ। ਦੀਵਾਲੀ ਅੱਛਾ ਹਾਂਜੀ ਫਿਰ ਲੋਹੜੀ ਹੈ। ਲੋਹੜੀ ਦਾ ਤਾਂ ਨਹੀਂ ਪਤਾ ਕੀ ਹੈ। ਫਿਰ ਵਿਸਾਖੀ ਹੈ। ਵਿਸਾਖੀ ਵੀ ਤਕਰੀਬਨ ਮੈਂ ਸਰਕਾਈ ਦਿਨ ਹੈ ਫਸਲ ਪੱਕਣ ਦੀ ਹੋਈ ਹੈ। ਹਾਂਜੀ ਇਹ ਤਿੰਨ ਹੀ ਮੈਨੂੰ ਯਾਦ ਤੇ ਹੋਲੀ? ਹਾਂ ਹੋਲੀ ਹੈ। ਹੋਲੀ ਅਸੀਂ ਤਕਰੀਬਨ ਨਹੀਂ ਮਨਾਉਂਦੇ ਸਾਨੂੰ ਨਹੀਂ ਉਹਦਾ ਪਤਾ ਨਹੀਂ ਕਿ ਉਹ ਕੀ ਨਹੀਂ ਕਰ ਮਨਾਉਂਦੇ ਤੁਸੀਂ? ਨਹੀਂ ਅੱਛਾ ਹਾਂ ਉਹ ਜਾਇਜ਼ ਇੱਕ ਉਹ ਦੁਸਹਿਰਾ ਹੁੰਦਾ ਆ ਦੁਸਹਿਰਾ ਹੈ ਉਹ ਕੀ ਹੈ ਬਾਬਾ ਦੁਸਹਿਰਾ?
ਦੁਸਹਿਰਾ ਜੀ ਉਹਦੇ ਚ ਸ਼੍ਰੀ ਰਾਮ ਚੰਦਰ ਨੇ ਮਾਤਾ ਸੀਤਾ ਨੂੰ ਲਿਆਉਣ ਵਾਸਤੇ ਇਹਨੂੰ ਲੰਕਾ ਨੂੰ ਗਰਕ ਕੀਤਾ ਸੀ। ਅੱਛਾ ਅੱਛਾ ਇਹ ਰਾਵਣ ਨੇ ਖੜਿਆ ਸੀ ਸੀਤਾ ਨੂੰ ਅਗਵਾ ਕਰਕੇ। ਅੱਛਾ ਲੈ ਕਹਿੰਦੇ ਨੇ ਕਿ ਲੰਕਾ ਸੋਨੇ ਦਾ ਸ਼ਹਿਰ ਸੀ ਉਦੋਂ। ਇਹਨਾਂ ਨੇ ਬਰਬਾਦ ਕੀਤਾ ਸੀ। ਇਹ ਰਾਵਣ ਨੂੰ ਮਾਰਿਆ ਸਨ। ਰਾਵਣ ਨੂੰ ਮਾਰ ਕੇ ਫਿਰ ਉਹਦਾ ਭਰਾ ਸੀ, ਉਹ ਇਹਨਾਂ ਨਾਲ ਸ਼੍ਰੀ ਰਾਮ ਚੰਦਰ ਨਾਲ ਹਲ ਲਗਾ। ਉਹਦਾ ਨਾਂ ਸੀ ਵਿਭੀਸ਼ਣ। ਉਹਨੂੰ ਫਿਰ ਉਸ ਦਾ ਬਾਦਸ਼ਾਹ ਬਣਾਇਆ ਅੱਛਾ ਅੱਛਾ ਜੀ। ਸਹੀ। ਬਾਬਾ ਜੀ ਤੁਸੀਂ ਬਾਹਰ ਮੁਸਲਮਾਨ ਜਿਹੜੇ ਤੁਹਾਡੀ ਉਮਰ ਦੇ ਬਾਬੇ ਜਾ ਕੇ ਬਹਿੰਦੇ ਉਹਨਾਂ ਦੇ ਲਾਗੇ? ਜੀ ਅੱਛਾ ਬਾਬਾ ਜੀ ਤੁਸੀਂ ਬਾਹਰ ਵੀ ਜਾਂਦੇ ਹੋਣੇ ਹੋ ਹੋਟਲਾਂ ਤੇ, ਕਿਉਂਕਿ ਸ਼ਹਿਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਤੇ ਜੀ। ਮੁਸਲਮਾਨ ਕੋਈ ਨਫ਼ਰਤ ਨਹੀਂ ਕਰਦੇ ਤੁਹਾਡੇ ਤੋਂ? ਨਹੀਂ ਜੀ, ਮੈਂ ਜਾਂ ਕਹਿਣ ਹੁਕਮ ਨੂੰ ਨਾ ਲਾ ਹੱਥ ਜਾਂ ਕੋਈ ਐਵੇਂ ਦਾ? ਮੈਂ ਆਪੀ ਮਸਲਾ ਨਫ਼ਰਤ ਕਰਦਾ। ਮੈਂ ਕਦੇ ਹੋਟਲਾਂ ਤੋਂ ਰੋਟੀ ਖਾਧੀ ਨਹੀਂ। ਅੱਛਾ ਅੱਛਾ ਹਾਂ, ਹੁਕਮ ਵੀ ਨਹੀਂ ਪਿੰਦੇ ਆ ਤੁਸੀਂ? ਉਹ ਕਾ ਮੈਂ ਬਹੁਤ ਪੀਂਦਾ ਸਾਂ, ਹੁਣ ਮੈਂ ਛੱਡ ਦਿੱਤਾ। ਸਿਗਰਟ ਵੀ ਨਹੀਂ ਪੀਂਦਾ, ਹੁੱਕਾ ਵੀ ਨਹੀਂ ਪੀਂਦਾ। ਅੱਛਾ ਅੱਛਾ ਬਾਬਾ ਕਈ ਜਗ੍ਹਾ ਤੇ ਕੂਲਰ ਹੁੰਦਾ ਨਾ ਦੁਕਾਨਾਂ ਦੇ ਮੁਸਲਮਾਨ ਰੱਖਿਆ, ਕਹਿੰਦੇ ਨੇ ਪਾਣੀ ਨਾ ਪੀ ਜਾਂ ਕੋਈ ਮਤਲਬ ਐਵੇਂ ਦੀ ਨਫ਼ਰਤ ਦਾ ਇਜ਼ਹਾਰ ਤੇ ਨਹੀਂ ਕਰਨਾ ਕਰਦੇ? ਜੀ ਨਹੀਂ ਜੀ, ਨਹੀਂ ਕੋਈ ਨਹੀਂ। ਅੱਛਾ ਐਸੀ ਕੋਈ ਨਹੀਂ ਹੈ। ਹਾਂਜੀ, ਤੁਹਾਨੂੰ ਦੱਸਿਆ ਨਾ, ਮੈਂ ਤਕਰੀਬਨ ਆਪ ਹੀ ਨਫ਼ਰਤ ਕਰਦਾ, ਮੈਂ ਪੀਂਦਾ ਹੀ ਨਹੀਂ। ਹਾਂ। ਹੋਰ ਬਾਬਾ ਜੀ ਕੋਈ ਪੈਗਾਮ ਕੋ ਦੇਣਾ ਚਾਹੋ ਹਿੰਦੂਆਂ ਨੂੰ, ਚੜ੍ਹਦੇ ਪੰਜਾਬ ਵਾਲਿਆਂ ਨੂੰ ਜਾਂ ਪਾਕਿਸਤਾਨੀਆਂ ਨੂੰ? ਪੈਗਾਮ? ਜੀ ਜੀ, ਪੈਗਾਮ ਦਿਓ ਉਹਨਾਂ ਨੂੰ ਕਿ ਅਸੀਂ ਬੜੇ ਖੁਸ਼ਬਾਸ ਹਾਂ। ਸਾਨੂੰ ਕੋਈ ਤਕਲੀਫ ਨਹੀਂ, ਕੋਈ ਤੰਗੀ ਨਹੀਂ, ਕੋਈ ਸਾਨੂੰ ਮਸਲਨ ਜ਼ਬਰਦਸਤੀ ਸਾਡੇ ਨਾਲ ਨਹੀਂ ਕਰਦਾ। ਅੱਛਾ ਹਾਂ, ਖੁਸ਼ਬਾਸ ਨਹੀਂ ਆ। ਬਾਬਾ ਜੀ ਗੋਸ਼ਤ ਵੀ ਖਾਂਦੇ ਵੱਡਾ ਕਿ ਨਹੀਂ ਤੁਸੀਂ? ਜੀ ਮੈਂ ਗੋਸ਼ਤ ਕੋਈ ਵੀ ਨਹੀਂ ਖਾਂਦਾ, ਵੱਡਾ ਨਾ ਛੋਟਾ ਵੀ ਨਹੀਂ ਖਾਂਦੇ ਤੁਸੀਂ? ਨਾ ਵੱਡਾ ਨਾ ਛੋਟਾ, ਨਾ ਮੱਛੀ ਨਾ ਆਂਡਾ, ਅੱਛਾ ਮੈਂ ਕੁਝ ਵੀ ਨਹੀਂ ਖਾਂਦਾ ਧਰਮ ਤੇ ਪੱਕੇ ਹੋ ਤੁਸੀਂ ਹੈਂ? ਜੀ। ਅੱਛਾ ਚਲੋ ਬਾਬਾ ਜੀ। ਇਹ ਮੁਸਲਮਾਨ ਹੈ ਮੁਰਸ਼ਿਦ ਮੇਰਾ, ਉਹਨੇ ਛਡਾਇਆ। ਉਹ ਕਹਿੰਦਾ ਕਿ ਜਿਹੜਾ ਮਾਸ ਖਾਏਗਾ ਉਹਦੇ ਤੋਂ 84 ਨਹੀਂ ਕਰ ਸਕਦੀ। ਯਾਨੀ ਕਿ ਉਹ ਗੋਸ਼ਤ ਖਾਣ, ਗੋਸ਼ਤ ਦਾ ਅੱਲਾਹ ਤਾਲਾ ਨੇ ਸਾਫ ਲੈਣਾ ਕਿ ਮੈਂ ਇਹ ਜੀ ਆਪ ਬਣਾਏ ਨੇ, ਮੈਂ ਆਪ ਇਹਨਾਂ 'ਚ ਜਾਨ ਪਾਈ ਹੈ। ਮੈਂ ਜਿੰਜ ਇਹ ਦੂਸਰਿਆਂ ਬੰਦਿਆਂ 'ਚ, ਕੁੱਤਿਆਂ 'ਚ, ਜਾਨਵਰਾਂ 'ਚ ਜਾਨ ਪਾਈ ਹੈ, ਇੰਜ ਮੈਂ ਇਹ 'ਚ ਰੂਹ ਪਾਈ ਹੈ ਨਾ ਜਾਨਵਰ। ਇਹਨਾਂ ਨੂੰ ਤੁਸੀਂ ਖਾਂਦੇ ਹੋ, ਲਾਲ ਕਰਕੇ ਖਤਮ ਕਰਦੇ ਹੋ, ਤੇ ਇਹਦਾ ਹਿਸਾਬ ਨਹੀਂ ਦੇ ਦੇਣਾ। ਜ਼ਮੀਨੀ ਪੈਦਾਵਾਰ ਖਾਓ, ਹਰ ਫਰੂਟ ਦੇ ਵਿੱਚ, ਹਰ ਸਬਜ਼ੀ ਦੇ ਵਿੱਚ ਬਹੁਤ ਵੱਡਾ ਮਨ ਹੈ। ਤੇ ਤੁਸੀਂ ਕਿਉਂ ਜਾਨਵਰਾਂ ਨੂੰ ਮਾਰਦੇ ਹੋ ਤੇ ਕਿਉਂ ਖਾਂਦੇ ਹੋ? ਨਹੀਂ ਉਹ ਹਿੰਦੂ ਝਟਕਾ ਵੀ ਤਾਂ ਕਰਦੇ ਨੇ ਨਾ, ਉਹ ਵੀ ਤਾਂ ਖਾਂਦੇ ਨੇ ਉਹਨੂੰ। ਆਪ ਗਲਤ ਕਰਦੇ ਨਾ, ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਗਲਤ ਕਰਦੇ ਆ। ਕਿਉਂਕਿ ਉਹ ਵੇਖੋ ਬੱਕਰਿਆਂ ਦੀ ਧੌਣ ਹੈ ਜੀ, ਉਹ ਰੱਖ ਤੇ ਉਹ ਜੀ ਝਟਕਾ ਜਿਹਨੂੰ ਕਹਿੰਦੇ ਤੁਸੀਂ ਸਮਝਦੇ ਹੋ? ਆਹੋ, ਉਹ ਸਹੀ ਕਰਦੇ ਨੇ, ਕੋਈ ਵੀ ਗਲਤ ਹੈ? ਇਹ ਗਲਤ ਹੈ, ਗਲਤ ਹੈ। ਅੱਛਾ ਬਾਬਾ ਜੀ ਮੇਰੀ ਗੱਲ ਦਾ ਬੁਰਾ ਨਾ ਮਨਾਇਆ ਜੇ, ਕਈ ਜਿਹੜੇ ਹਿੰਦੂ ਧਰਮ ਦੇ ਵਿੱਚ ਕਈ ਨੇ ਪਤਾ ਨਹੀਂ ਉਹ ਕਿਹੜੇ ਨੇ, ਕਿ ਉਹ ਆਂਦੇ ਗਾਂ ਦਾ ਮੂਤਰ ਪੀਂਦੇ ਨੇ, ਉਹ ਸਹੀ ਗੱਲ ਹੈ? ਕੋਈ ਹੈ ਕੋਈ ਐਵੇਂ ਦਾ ਵਿੱਚ ਫਿਰਕਾ? ਜੀ ਨਹੀਂ, ਅਸਾਂ ਚੜ੍ਹਦੇ ਪੰਜਾਬ ਉਧਰ ਇੰਡੀਆ 'ਚ? ਅਸਾਂ ਨਹੀਂ ਵੇਖਿਆ। ਉਹ ਉਧਰ ਹੋਏਗਾ ਤੇ ਅਸੀਂ ਕਦੇ ਗਏ ਹੀ ਨਹੀਂ, ਦੇਖਿਆ ਹੀ ਨਹੀਂ ਉਹ ਇਲਾਕਾ। ਅੱਛਾ ਅੱਛਾ ਇੱਧਰ ਤੇ ਕੋਈ ਨਹੀਂ ਪੀਂਦਾ। ਸਹੀ ਸਹੀ। ਚਲੋ ਬਾਬਾ ਜੀ ਤੁਹਾਡੀ ਬੜੀ ਮਿਹਰਬਾਨੀ, ਤੁਸਾਂ ਜਿਹੜੀਆਂ ਉਹ ਵੰਡ 47 ਦੀਆਂ ਗੱਲਾਂ ਵੀ ਸੁਣਾਈਆਂ, ਬਾਅਦ ਚ ਸਾਂਝ ਦੀਆਂ ਵੀ ਸੁਣਾਈਆਂ, ਪਿਆਰ ਮੁਹੱਬਤ ਦੀਆਂ ਸੁਣਾਈਆਂ,
ਤੇ ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਸਾਨੂੰ ਟਾਈਮ ਦਿੱਤਾ, ਤੁਸੀਂ ਜ਼ਾਈਬ ਸੋ। ਨਾਜ਼ਰੀਨ, ਕਿਵੇਂ ਦੀ ਵੀਡੀਓ ਲੱਗੀ ਬਾਬਾ ਜੀ ਤੁਹਾਨੂੰ? ਜਿਹੜਾ ਹੈ ਹਿੰਦੂ ਜਿਹੜਾ ਹੈ 47 ਵਾਲੇ ਦਾ, ਇਹਨਾਂ ਦੀ ਉਮਰ 7-8 ਸਾਲ ਸੀ, ਮੈਂ ਬਾਬਾ ਜੀ ਦੱਸਦੇ ਪਏ। ਇਹਨਾਂ ਗੱਲਾਂ ਕਿਵੇਂ ਦੀਆਂ ਲੱਗੀਆਂ? ਸਾਂਝ ਦੀਆਂ, ਪਿਆਰ ਦੀਆਂ, ਮੁਹੱਬਤ ਦੀਆਂ, ਨਫ਼ਰਤ ਦੀਆਂ, ਜਿਵੇਂ ਦੀਆਂ ਗੱਲਾਂ ਇਹਨਾਂ ਕੀਤੀਆਂ, ਤੇ ਕਮੈਂਟ ਕਰਕੇ ਲਾਜ਼ਮਨ ਜਾਣਾ ਦੱਸਿਆ ਜੀ ਕਿ ਕੀ ਕੁਝ ਤੁਹਾਨੂੰ ਅੱਛਾ ਲੱਗਾ, ਕੀ ਕੁਝ ਤੁਹਾਡੇ ਵਿਚਾਰ ਕੀ ਨੇ। ਇਹ ਵੀਡੀਓ ਕਮੈਂਟ ਰਾਹੀਂ ਸਾਨੂੰ ਲਾਜ਼ਮਨ ਦੱਸਿਆ ਕਰੋ, ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।